ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਇਹ ਮੁੰਡਾ ਇੰਡੀਅਨ ਯੂਟਿਊਬਰ ਹੈ ਤੇ ਚੀਨੀ ਪ੍ਰੋਫੈਸਰ ਕੋ ਸਵਾਲ ਪੁੱਛ ਰਿਹਾ ਹੈ ਕਿ ਕਿਹੜੇ ਮੁਲਕ ਤਾਕਤਵਰ ਨੇ ਔਰ ਕਿਹੜੇ ਕਮਜ਼ੋਰ ਨੇ। Which one's the weakest? Saudi Arabia. Why? Saudi Arabia is very weak, Why? Don't they control half of the world's oil? but they don't have human capital. What matters is human capital, right? So they have this oil, but they're forced to bring in engineers from Europe and America to extract this oil. Their entire population is basically on welfare, right? They're given these government jobs that do nothing. They just sit there doing nothing, and so they don't have human capital. ਉਹ ਕਹਿੰਦਾ ਸਊਦੀ ਅਰਬ ਕਮਜ਼ੋਰ ਮੁਲਕ ਹੈ। ਉਹ ਬੜਾ ਹੈਰਾਨ ਪਰੇਸ਼ਾਨ ਹੁੰਦਾ ਹੈ ਕਿ ਦੁਨੀਆ ਦਾ ਅੱਧਾ ਤੇਲ ਉਹਨਾਂ ਕੋਲ ਹੈ ਤੇ ਕਮਜ਼ੋਰ ਕਿਉਂ ਹੈ। ਉਹਨੇ ਕਿਹਾ ਜਿਹੜੀ ਸ਼ੈ ਮੈਟਰ ਕਰਦੀ ਹੈ ਉਹ ਹਿਊਮਨ ਕੈਪੀਟਲ ਹੈ। ਉਹਨਾਂ ਕੋਲ ਇੰਜੀਨੀਅਰਸ ਨਹੀਂ ਹੈ, ਉਹ ਅਮਰੀਕਾ ਯੂਰਪ ਤੋਂ ਆਉਂਦੇ ਨੇ ਅਤੇ ਹਿਊਮਨ ਕੈਪੀਟਲ 'ਤੇ ਉਹ ਕੰਮ ਨਹੀਂ ਕਰਦੇ। ਸਾਰੇ ਬੰਦੇ ਜਿਹੜੇ ਨੇ ਸਰਕਾਰ ਉਹਨਾਂ ਨੂੰ ਖਰਚਾ ਦਿੰਦੀ ਹੈ ਅਤੇ ਵਿਹਲੇ ਬੈਠੇ ਰਹਿੰਦੇ ਨੇ। ਯਾਨੀ ਸਊਦੀ ਅਰਬ ਦੀ 3.5 ਕਰੋੜ ਆਬਾਦੀ ਹੈ ਤਕਰੀਬਨ, ਅਤੇ ਉਹ ਸਾਰੇ ਵਿਹਲੇ ਬੈਠੇ ਨੇ, ਕੁਛ ਨਹੀਂ ਕਰਨ ਡੇ। And we can see this because of this war in the Middle East, where Saudi Arabia is very passive. There's really nothing Saudi Arabia can do to affect the outcome. This is ਉਹਨੇ ਮਿਸਾਲ ਦਿੱਤੀ ਇਰਾਨ ਜੰਗ ਦੀ ਕਿ ਸਊਦੀ ਅਰਬ ਕੁਛ ਨਹੀਂ ਕਰ ਸਕਿਆ, ਪਾਕਿਸਤਾਨ ਦੀ ਹਿਫਾਜ਼ਤ 'ਚ ਆ ਰਿਹਾ, ਪਾਕਿਸਤਾਨ ਨੂੰ ਕਹਿ ਰਿਹਾ ਕਿ ਸਾਡੀ ਹਿਫਾਜ਼ਤ ਕਰੋ। ਅਤੇ ਸਾਡੇ ਕੋਲੋਂ 6 ਗੁਣਾ ਜ਼ਿਆਦਾ ਰਿਸੋਰਸਿਸ ਨੇ ਕੁਦਰਤੀ ਵਸਾਇਲ ਸਊਦੀ ਅਰਬ ਕੋ, ਲੇਕਿਨ ਕੀ ਹੈ ਇਨਸਾਨੀ ਵਸਾਇਲ ਨਹੀਂ ਉਹਨਾਂ ਕੋਲ ਹੈ। ਪਾਕਿਸਤਾਨ ਕੋਲ ਇਨਸਾਨੀ ਵਸਾਇਲ ਹੈ ਨੇ। ਅੱਗੇ ਉਹਨੇ ਜਾਪਾਨ ਦੀ ਵੀ ਐਸੇ ਪ੍ਰੋਫੈਸਰ ਨੇ ਮਿਸਾਲ ਦਿੱਤੀ ਹੈ, ਮੈਂ ਪਿਛਲੀ ਵੀਡੀਓ ਬਣਾਈ ਹੈ ਕਿ ਜਾਪਾਨ ਕੋਲ ਵਸਾਇਲ ਕੋਈ ਨਹੀਂ। ਉਹਨਾਂ ਨੇ ਇਨਸਾਨਾਂ ਦੇ ਉੱਤੇ ਤਾਲੀਮ ਦਿੱਤੀ ਆਪਣੇ ਜਾਪਾਨੀ ਜ਼ਬਾਨ 'ਚ, ਅਤੇ ਤਾਕਤ ਬਣ ਗਏ। ਹੁਣ ਉਹਨਾਂ ਬੱਚੇ ਪੈਦਾ ਨਹੀਂ ਕੀਤੇ, ਬੁੱਢੇ ਹੋ ਗਏ ਨੇ ਅਤੇ ਥੱਲੇ ਜਾ ਰਹੇ ਨੇ। ਇੱਕ ਤਾਂ ਬੱਚੇ ਤੁਹਾਡੇ ਕੋਲ ਜਵਾਨ ਹੋਣੇ ਚਾਹੀਦੇ ਨੇ ਜ਼ਿਆਦਾ ਤੋਂ ਜ਼ਿਆਦਾ, ਅਤੇ ਫਿਰ ਉਹ ਟ੍ਰੇਨ ਹੋਣੇ ਚਾਹੀਦੇ ਨੇ। ਇਦੋਂ ਵੱਡੀ ਤਾਕਤ ਦੁਨੀਆ 'ਤੇ ਕੋਈ ਨਹੀਂ ਹੁੰਦੀ। ਤੁਹਾਡੇ ਕੋਲ ਸਊਦੀ ਅਰਬ ਜਿੰਨਾ ਤੇਲ ਹੋਏ ਤੁਸੀਂ ਫਿਰ ਵੀ ਕਮਜ਼ੋਰ ਹੁੰਦੇ ਹੋ ਜੇ ਤੁਹਾਡੇ ਕੋਲ ਹਿਊਮਨ ਕੈਪੀਟਲ ਨਾ ਹੋਏ। ਚਾਈਨਾ ਦੇ ਕੋਲ ਰਿਸੋਰਸਿਸ ਨਹੀਂ ਹੈ, ਚਾਈਨਾ ਕੋਲ ਤੇਲ ਨਹੀਂ ਹੈ, ਚਾਈਨਾ ਬਾਹਰੋਂ ਤੇਲ ਲੈਂਦਾ, ਲੇਕਿਨ ਚਾਈਨਾ ਕੋਲ ਇੰਜੀਨੀਅਰ ਹੈ ਨੇ, ਚਾਈਨਾ ਕੋਲ ਹੁਨਰਮੰਦ ਲੋਕ ਹੈ ਨੇ। ਚਾਈਨਾ ਦੀ ਜਿਹੜੀ ਆਬਾਦੀ ਹੈ ਸਾਰੀ ਨੂੰ ਉਹਨਾਂ ਨੇ ਚੀਨੀ ਜ਼ਬਾਨ 'ਚ ਇਲਮ ਵਾਲਾ ਔਰ ਹੁਨਰ ਵਾਲਾ ਬਣਾ ਦਿੱਤਾ। ਪਾਕਿਸਤਾਨ ਦੇ ਜਿੰਨੇ ਨੌਜਵਾਨ ਨੇ ਮਹਿੰਗੇ ਇੰਗਲਿਸ਼ ਸਕੂਲਾਂ ਦੀ ਵਜ੍ਹਾ ਤੋਂ ਪੜ੍ਹ ਨਹੀਂ ਪਾ ਰਹੇ, ਨਾ ਇਲਮ ਹਾਸਲ ਕਰ ਪਾ ਰਹੇ ਨੇ, ਨਾ ਹੁਨਰ ਹਾਸਲ ਕਰ ਪਾ ਰਹੇ ਨੇ। ਪਾਕਿਸਤਾਨ 'ਚ ਆਪਣੀਆਂ ਜ਼ਬਾਨਾਂ ਦੇ ਵਿੱਚ ਮੁਫਤ ਇਲਮ ਔਰ ਹੁਨਰ ਸਹਾਏਗਾ ਅਤੇ ਪਾਕਿਸਤਾਨ ਦੇ 26 ਕਰੋੜ ਲੋਕ ਜਿਹੜੇ ਨੇ ਜਾਪਾਨ, ਜਰਮਨੀ ਜਾਂ ਜਿੰਨੇ ਪਾਕਿਸਤਾਨ ਤੋਂ ਛੋਟੇ ਮੁਲਕ ਨੇ ਇਹਨਾਂ ਨਾਲੋਂ ਤੇਜ਼ੀ ਨਾਲ ਵੱਡੀ ਤਾਕਤ ਪਾਕਿਸਤਾਨ ਬਣ ਸਕਦਾ ਹੈ। ਅਸਲ ਚੀਜ਼ ਇਨਸਾਨੀ ਵਸਾਇਲ ਹੁੰਦੇ ਨੇ, ਇਨਸਾਨ ਦੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਟ੍ਰੇਨ ਕਰਕੇ ਕੋਈ ਵੀ ਕੌਮ ਤੇਜ਼ੀ ਨਾਲ ਵੱਡੀ ਤਾਕਤ ਬਣਦੀ ਹੈ। ਜਿੰਝ ਚੀਨ 30-40 ਸਾਲ 'ਚ ਅਮਰੀਕਾ ਨਾਲੋਂ ਵੱਡੀ ਤਾਕਤ ਬਣ ਗਿਆ।